ਨਾਂ ਸੀਗਾ ਜੀ ਦੁੱਲੇ ਭੱਟੀ ਦੇ ਬਾਪ ਦਾ ਨਾਂ ਸੀਗਾ ਫਰੀਦ। ਫਰੀਦ ਦੇ ਬਾਪ ਦਾ ਨਾਂ ਸੀਗਾ ਸਾਂਦਲ। ਸਾਂਦਲਬਾਰ ਦਾ ਇਲਾਕਾ ਲੱਗਦਾ। ਅੱਛਾ ਆ ਜਿਹੜਾ ਇਲਾਕਾ ਸਾਂਦਲਬਾਰ ਦਾ, ਇਹ ਸਾਂਦਲਬਾਰ ਦਾ ਦੁੱਲੇ ਦਾ ਦਾਦਾ ਸੀ। ਸਾਂਦਲ ਸੀ। ਕੀ ਬਾਤ। ਦਾਸਤਾਨਾਂ ਬਹਾਦਰਾਂ ਦੀਆਂ, ਸੂਰਮਿਆਂ ਦੀਆਂ, ਦਲੇਰਾਂ ਦੀਆਂ। ਆਪਾਂ ਆਪਣੀ ਜ਼ੁਬਾਨ ਦੇ ਵਿੱਚ ਸੂਰਮਾ ਕਹਿੰਦੇ ਆਂਗੇ, ਜਿਹੜੇ ਸਿੱਖ ਲੋਕ ਨੇ ਉਹ ਯੋਧਾ ਕਹਿੰਦੇ ਆ। ਯੋਧਾ। ਸਾਡੇ ਉਸਤਾਦਾਂ ਤੋਂ ਲਾ ਕੇ ਅੱਜ ਤੱਕ ਕਿਸੇ ਨੇ ਵਰਕਾ ਫੜ ਕੇ ਜਾਂ ਕਾਪੀ ਫੜ ਕੇ ਜਾਂ ਦੇਖ ਕੇ ਨਹੀਂ ਗਾਇਆ। ਹਾਂਜੀ ਸੱਜਣੋ ਤੇ ਮਿੱਤਰੋ ਤੇ ਬੇਲੀਓ, ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ ਜਨਾਬ? ਠੀਕ ਠਾਕ ਹੋ? ਮੈਂ ਤੁਹਾਡਾ ਆਪਣਾ ਵੀ ਰਾਣਾ ਅਹਿਸਾਨ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ। ਪੰਜਾਬ ਦੇ ਰੰਗ, ਪੰਜਾਬ ਦੇ ਤਾਂ ਬਹੁਤ ਸਾਰੇ ਰੰਗ ਆ, ਲੇਕਿਨ ਉਹਨਾਂ ਰੰਗਾਂ ਦੇ ਵਿੱਚੋਂ ਇੱਕ ਰੰਗ ਜਿਹੜਾ ਬਹੁਤ ਕਈ 100 ਸਾਲ ਤੋਂ ਚੱਲਿਆ ਆ ਰਿਹਾ, ਉਹ ਖੜਵਾ ਰਾਗ ਆ। ਰਾਗ ਤਾਂ ਪੰਜਾਬ ਦੇ ਬਹੁਤ ਆ, ਪੰਜਾਬ ਦੇ ਰਾਗਾਂ ਨੇ ਕਮਾਲਾਂ ਕੀਤੀਆਂ ਪਈਆਂ, ਪਰ ਜਿਹੜੀ ਕਮਾਲਾਂ ਚੋਂ ਕਮਾਲ ਰਾਗ ਸੀ ਨਾ, ਉਹ ਸੀ ਖੜਵਾ ਰਾਗ। ਖੜਵਾ ਰਾਗ ਕਿਸੇ ਦੌਰ ਦੇ ਵਿੱਚ ਹੋਰ ਕੋਈ ਰਾਗ ਨਹੀਂ ਸੀ ਹੁੰਦਾ। ਜਾਂ ਖਾਜਾ ਮੋਇਨੂਦੀਨ ਚਿਸ਼ਤੀ ਅਜਮੇਰੀ ਤੋਂ ਕਵਾਲੀ ਚੱਲੀ, ਜਾਂ ਫਿਰ ਰਾਗ ਉਸ ਤੋਂ ਵੀ ਪਹਿਲਾਂ ਜਾਰੀ ਉਸਾਰੀ ਸੀ। ਵਾਰਿਸ ਸ਼ਾਹ ਦੌਰ ਦੇ ਵਿੱਚ ਵੀ ਅਸੀਂ ਦੇਖਿਆ ਕਿ ਹਿਸਟਰੀ ਪੜ੍ਹੀ ਆ ਕਿ ਇਹ ਖੜਵਾ ਰਾਗ ਹੁੰਦਾ ਸੀ। ਔਰ ਇਹ ਰਾਗ ਵਾਲੇ ਉਹ ਹਿਸਟਰੀਆਂ ਬਿਆਨ ਕਰਦੇ ਸੀ ਜਵਾਨਾਂ ਦੀਆਂ, ਦਲੇਰਾਂ ਦੀਆਂ। ਆਲਾ ਲੋਕ ਜਿਹੜੇ ਆਲਾ ਤਰਫ ਦੇ ਲੋਕ, ਉਹਨਾਂ ਦੀਆਂ ਹਿਸਟਰੀਆਂ ਬਿਆਨ ਕਰਦੇ ਸੀ। ਅੱਜ ਸਾਡੇ ਨਾਲ ਬਹੁਤ ਹੀ ਆਲਾ ਜੇ ਕਿਸਮ ਦੇ ਬੰਦੇ ਅਸੀਂ ਮੌਜੂਦ ਆ। ਇਹਨਾਂ ਦੇ ਨਾਲ ਗੱਲਬਾਤ ਅਸੀਂ ਕਰਾਂਗੇ। ਖੜਵੇਂ ਰਾਗ ਦੇ ਬਹੁਤ ਮਾਹਰ ਨੇ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम। वालेकुम अस्सलाम। ਕੀ ਹਾਲ ਹੈ ਜਨਾਬ? ਠੀਕ ਠਾਕ? माशाअल्लाह जी, शुक्र है आपकी दुआएं। ਕੀ ਨਾਂ ਜੀ ਜਨਾਬ ਤੁਹਾਡਾ? मेरा नाम जी सूफी अब्दुल गफार रागी। ਅੱਛਾ ਜੀ। ਰਾਗੀ ਕਿਹੜੇ ਇਲਾਕੇ ਨਾਲ ਆਪਣਾ ਤਾਲੁਕ ਹੈ? अपना ताल्लुक है जी मेरा फैसलाबाद शहर नाल। ਫੈਸਲਾਬਾਦ ਸ਼ਹਿਰ ਦੇ ਨਾਲ। ਹਾਂਜੀ। ਅੱਛਾ, ਇਹ ਜਿਹੜਾ ਰਾਗ ਆ ਖੜਵਾ ਰਾਗ, ਇਹ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਇਸ ਪਾਸੇ ਆਏ? मेरा अपना ਜਿਹੜਾ ਜ਼ਾਤੀ ਇਹ ਰਾਗ ਸ਼ੁਰੂ ਕੀਤਾ ਵਾ ਤਕਰੀਬਨ ਅਰਸਾ 30 ਸਾਲ ਹੋ ਗਏ ਇਸ ਰਾਗ ਬੱਲੇ ਨੂੰ। ਬੱਲੇ 30 ਸਾਲ। ਹਾਂਜੀ। ਇਹੀ ਕੰਮ ਕਰਦੇ ਨਾਲ ਹੋਰ ਵੀ ਫਿਰ? ਨਹੀਂ, ਇਸ ਤੋਂ ਪਹਿਲਾਂ ਮੈਂ ਟੈਕਸਟਾਈਲ ਇੰਡਸਟਰੀ ਦਾ ਕਾਰੋਬਾਰ ਕਰਦਾ ਸੀ। ਵਾਹ ਜੀ ਵਾਹ, ਕੀ ਬਾਤ ਹੈ। ਇਸ ਸ਼ੌਕ ਦੇ ਨਾਲ ਮੈਨੂੰ ਬਹੁਤ ਅੱਛੀ ਇਹਨਾਂ ਦੀ ਗੁਫ਼ਤਗੂ ਲੱਗੀ। ਇਹਨਾਂ ਦੀਆਂ ਪੰਜਾਬੀ ਕਲਚਰ ਦੀਆਂ ਬਾਤਾਂ ਜੋ ਇਹ ਕਰਦੇ ਸੀਗੇ, ਠੀਕ ਹੈ, ਉਹ ਠੀਕ। ਦਿਲ ਨੂੰ ਬਹੁਤ ਮੁਤਮਿਨ ਕਰਦੀਆਂ ਸੀ। ਬਿਲਕੁਲ। ਇਹਨਾਂ ਨੂੰ ਸੁਣਦੇ ਫਿਰ ਸਾਨੂੰ ਆਪ ਨੂੰ ਜ਼ਾਤੀ ਸ਼ੌਕ ਹੋ ਗਿਆ। ਠੀਕ। ਵੀ ਯਾਰ ਇਹ ਖਾਨ ਬਹੁਤ ਅੱਛਾ ਵਾ, ਪੰਜਾਬ ਕਲਚਰ ਹੈ, ਦੇਸੀ ਲਿਬਾਸ ਹੈ, ਦੇਸੀ ਪੱਗਾਂ, ਕੀ ਬਾਤ। ਬਿਹਤਰੀਨ ਖੂਬ ਇੱਕ ਜਿਹੜੀ ਕਿ ਨਾ ਮਜਮੇ ਦਾ ਬਿਹਤਰੀਨ ਇੱਕ ਸ਼ਿੰਗਾਰ ਹੈ। ਸ਼ਿੰਗਾਰ। ਇਸ ਤੋਂ ਜਰਾ ਸਾਡੇ ਦਿਲ ਅੰਦਰ ਦਿਲਚਸਪੀ ਪੈਦਾ ਹੋ ਗਈ ਤੇ ਅਸੀਂ ਇਹ ਰਾਗ ਦੇ ਜਿਹੜੀ ਬੜੇ ਬੜੇ ਉਸਤਾਦਾਂ ਦੇ ਸ਼ਾਗਿਰਦ ਹੋਏ ਫਿਰ। ਕਿਹੜੇ ਕਿਹੜੇ ਉਸਤਾਦ? ਮੈਂ ਜੀ ਸਭ ਤੋਂ ਵੱਡਾ ਇਸ ਵਕਤ ਸ਼ੋਹਰਤ ਯਾਫਤਾ ਨਾਮਵਰ ਰਾਗੀ ਜਿਹੜੇ ਮੁਹੰਮਦ ਸ਼ਰੀਫ ਰਾਗੀ ਹੋਏ। ਕੀ ਬਾਤ ਹੈ, ਇਹ ਤਾਂ ਬਹੁਤ ਵੱਡੇ ਨੇ। ਹਾਂਜੀ, ਮੈਂ ਉਹਨਾਂ ਦਾ ਬਕਾਇਦਾ ਸ਼ਾਗਿਰਦ ਹਾਂ ਜੀ। ਅੱਛਾ। ਉਹਨਾਂ ਕੋਲੋਂ ਤਰਬੀਅਤ ਤਲੀਮੋ ਹਾਸਲ ਹਾਸਿਲ ਕੀਤੀ ਬਕਾਇਦਾ ਰਾਗ ਸਿੱਖਿਆ। ਰੰਗ ਗਾਉਣਾ ਤੇ ਉਹਨਾਂ ਦਾ ਕਲਾਮ ਲਿਆਉਣਾ। ਫਿਰ ਉਹਨਾਂ ਤੋਂ ਕਾਫੀ ਸਾਰੇ ਅਸੀਂ ਇਹ ਮਲੂਮਾਤ ਹਾਸਲ ਕੀਤੀ। ਠੀਕ ਹੋ ਗਿਆ, ਠੀਕ ਹੋ ਗਿਆ। ਹਾਂਜੀ। ਅੱਛਾ, ਕੀ ਸਮਝਦੇ ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਇਹਦੇ ਤੇ ਇਸ ਰਾਗ ਤੇ ਬੜਾ ਰੰਗ ਹੁੰਦਾ ਸੀ? ਇਹ ਜਿਸ ਵੇਲੇ ਅਸੀਂ ਸ਼ੁਰੂ ਕੀਤਾ ਨਾ ਜੀ, ਜਦੋਂ ਸਾਨੂੰ ਸ਼ੌਕ ਹੋਇਆ ਗਾਉਣ ਦਾ, ਹਾਂ। ਉਦੋਂ ਉਸ ਵਕਤ ਇਹਦੇ ਤੇ ਫੁੱਲ ਅਰੂਜ਼ ਸੀ। ਰੋਜ਼ ਠੀਕ। ਬਹੁਤ ਜ਼ਿਆਦਾ ਰੂਸੀ ਦੂਰ ਦਰਾਜ ਇਲਾਕੇ ਜੋ ਦਿਹਾਤਾਂ ਦੇ ਵਿੱਚ ਲੋਕ ਗੱਡੀਆਂ ਤੇ, ਟਰਾਲੀਆਂ ਤੇ, ਸਾਈਕਲਾਂ ਦੇ, ਗੱਡੀ ਦਾ ਦੌਰ ਵੀ ਘੱਟ ਸੀਗਾ ਉਸ ਵਕਤ। ਹਾਂ। ਤੇ ਬੜੇ ਬੜੇ ਦੂਰ ਦਰਾਜ ਇਲਾਕੇ ਜੋ ਸਾਨੂੰ ਇਹ ਸਾਡਾ ਰਾਗ ਸ਼ੌਕ ਸੁਣਨ ਵਾਲੇ ਲੋਕ ਪੈਦਲ ਚੱਲ ਕੇ ਵੀ ਆਉਂਦੇ ਹੁੰਦੇ ਸੀ। ਇੰਨੀ ਉਹਨਾਂ ਨੂੰ ਦਿਲਚਸਪੀ ਹੁੰਦੀ ਸੀ, ਇੰਨੀ ਇਸ ਰਾਗ ਦੇ ਨਾਲ ਲਗਾਓ ਹੁੰਦੀ ਸੀ ਵੀ ਯਾਰ ਰਾਗੀ ਆਏ ਹੋਏ ਨੇ ਫਲਾਂ ਚੱਕ ਦੇ ਵਿੱਚ, ਫਲਾਂ ਰਾਗੀ ਆਇਆ ਹੋਇਆ। ਬੜੀ ਮੁਹੱਬਤ ਦੇ ਨਾਲ, ਬੜੇ ਜ਼ੌਕ ਦੇ ਨਾਲ ਲੋਕ ਉਸ ਪਿੰਡ 'ਚ ਲੋਕ ਆਲੇ ਦੁਆਲੇ ਦੇ ਪਿੰਡਾਂ 'ਚੋਂ ਵੀ ਆਉਂਦੇ ਹੁੰਦੇ ਸੀ। ਉਹ ਮੈਂ ਬਾਤ ਕਰਦਾ ਨਾ ਵੀ ਜਿਹੜੇ ਨਜ਼ਦੀਕੀ ਪਿੰਡ ਹੁੰਦੇ ਸੀ ਨਾ, ਜਿਹੜੇ ਇਹ ਪਿੰਡ 'ਚ ਅਸੀਂ ਗਾਉਣ ਆਏ ਆ, ਇਹਦੇ ਜਿਹੜੇ ਨਜ਼ਦੀਕੀ ਮੀਲ 2-2 4-4 ਮੀਲ ਦੇ ਪਿੰਡ ਨੇ ਨਾ, ਉਹਨਾਂ ਦੇ ਹੱਥਾਂ 'ਚ ਲੋਕ ਆ ਜਾਂਦੇ ਹੁੰਦੇ ਸੀ। 10-10 ਮੀਲ ਤੋਂ ਆ ਜਾਂਦੇ। 10-10 ਮੀਲ ਤੋਂ ਲੋਕ ਚੱਲ ਕੇ ਆ ਜਾਂਦੇ ਸੀ ਕਿ ਯਾਰ ਉੱਥੇ ਰਾਗੀ ਆਏ ਨੇ, ਰਾਗ ਸੁਣਨ ਜਾਣਾ ਵਾ। ਇਹਦੇ ਤੇ ਇੰਨਾ ਰੂਜ ਸੀਗਾ ਉਸ ਦੌਰ ਦੇ ਵਿੱਚ। ਬਿਲਕੁਲ। ਅੱਛਾ, ਇਹਦਾ ਇੱਕ ਮੈਂ ਹੋਰ ਦੇਖਿਆ ਹਾਂਜੀ ਕਿ ਜਦੋਂ ਕਵਾਲੀ ਕਰਦਾ, ਹਾਂਜੀ, ਉਹ ਕਾਪੀ ਰੱਖ ਲੈਂਦਾ। ਹਾਂਜੀ, ਉਹ ਦੇਖ ਕੇ ਪੜਦਾ। ਦੇਖ ਹਾਂਜੀ, ਮੈਂ ਤੁਹਾਨੂੰ ਦੇਖਿਆ ਸਾਰਿਆਂ ਨੂੰ ਕਿ ਤੁਸੀਂ ਚਾਹੇ 3 ਘੰਟੇ ਗਾਓ, 4 ਗਾਓ, ਜ਼ੁਬਾਨੀ ਗਾਉਂਦੇ, ਇੰਨਾ ਕਿੱਦਾਂ ਯਾਦ ਕਰ ਲੈਂਦੇ? ਇਹ ਜੀ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਇਹ ਬਹੁਤ ਅੱਛੀ ਬਾਤ ਕੀਤੀ ਹੈ ਤੁਸੀਂ। ਇਹ ਜਿਹੜੀ ਸਾਡਾ ਰਾਗ ਹੈ ਨਾ, ਸਾਡੇ ਉਸਤਾਦਾਂ ਤੋਂ ਲਾ ਕੇ ਅੱਜ ਤੱਕ ਕਿਸੇ ਨੇ ਇਹ ਵਰਕਾ ਫੜ ਕੇ ਜਾਂ ਕਾਪੀ ਫੜ ਕੇ ਜਾਂ ਦੇਖ ਕੇ ਨਹੀਂ ਗਾਇਆ। ਹਾਂ, ਨਹੀਂ ਦੇਖਿਆ। ਬਿਲਕੁਲ। ਇਹਨੂੰ ਜਿੰਨਾ ਜ਼ਬਾਨੀ ਯਾਦ ਕਰਕੇ ਜ਼ਿਹਨ ਦੇ ਵਿੱਚ, ਦਿਲ ਦੇ ਵਿੱਚ ਸਮਾ ਕੇ, ਅੱਖ ਚੱਕ ਪਾ ਕੇ ਗਾਉਣਾ ਨਾ, ਇਹਦੀ ਦਿਲਚਸਪੀ ਉਦੋਂ ਵੱਧਦੀ ਹੈ। ਮੈਂ ਕਹਿੰਦਾ ਕਵਾਲਾਂ ਨਾਲੋਂ ਤੁਸੀਂ ਬੰਦੇ ਇੰਟੈਲੀਜੈਂਟ ਆ, ਕਾਬਲ ਆ, ਵੀ ਜਿਹੜਾ ਇੰਨਾ ਰਾਗ ਯਾਦ ਕਰਦਾ। ਔਰ ਸਾਡੇ ਤਜਰਬੇ ਦੇ ਮੁਤਾਬਕ
ਅਗਰ ਅਸੀਂ ਹੁਣ ਤੁਹਾਡੇ ਕੋਲੇ ਗਾਉਣ ਲੱਗ ਜਾਈਏ ਹਾਂ। ਬਗੈਰ ਕੋਈ ਕਾਪੀ ਬਗੈਰ ਵਰਕਾ ਦੇਖਿਆ ਇਨਸ਼ਾਅੱਲਾ ਤਾਲਾ ਇਸ਼ੋ ਤੋਂ ਲੈ ਕੇ ਫਜਰ ਦੀ ਜ਼ਾਨ ਤੱਕ ਸਾਡਾ ਇੱਕ ਹੀ ਰਾਗ ਤੁਹਾਨੂੰ ਸੁਣਾ ਹੋਣਾ, ਬਾਕੀ 12 ਨੇ ਸਿਵੇ ਸਾਡਾ ਬੱਲੇ ਜੀ ਬੱਲੇ, ਕੀ ਬਾਤ ਹੈ ਜੀ। ਇਹਨਾਂ ਸਾਡੇ ਜ਼ਬਾਨੀ ਯਾਦ ਹੁੰਦਾ। ਅੱਛਾ, ਤੇ ਤੁਹਾਡੇ ਨਾਲ 4-5 ਸਾਥੀ ਨੇ? ਹਾਂਜੀ ਹਾਂਜੀ। ਤੇ ਇਹ ਬਾਈ ਹੁਣੀ ਤੁਹਾਡਾ ਸਾਥ ਦਿੰਦੇ ਆ ਗਾਉਣ ਦੇ ਇਹ ਲਈ? ਸਾਥ ਦਿੰਦੇ ਨੇ ਮੁਹੰਮਦ ਸ਼ਫਾਕ ਰਾਗੀ, ਇਹਨਾਂ ਦਾ ਚਨੋੜ ਸ਼ਹਿਰ ਦੇ ਰਹਿਣ ਵਾਲੇ ਆ। ਠੀਕ ਹੋ ਗਏ। ਹਾਂਜੀ। ਇਹਨਾਂ ਨੂੰ ਕਿੰਨਾ ਅਰਸਾ ਹੋ ਗਿਆ? ਇਹਨਾਂ ਨੂੰ 30 ਸਾਲ ਹੋ ਗਏ ਤੁਹਾਨੂੰ? ਇੰਨਾ ਕਰਸੇ ਇਹਨਾਂ ਨੂੰ ਵੀ ਹੋ ਗਿਆ। ਅੱਛਾ, ਇੱਕ ਇਹ ਨਾਲ ਤੁਹਾਡੇ ਸਾਥ ਦਿੰਦੇ ਆ, ਨਾਲ ਹੁੰਦਾ ਇੱਕ ਜੋੜੀ ਵਾਲਾ? ਇਹ ਜੋੜੀ ਵਾਲੇ ਹੁੰਦੇ ਜੀ, ਇਹਨਾਂ ਦਾ ਇਹ ਨਾਮ ਜੋੜੀ ਵਾਲਾ ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਹਾਜੀ ਹਬੀਬ ਗੁੱਜਰ ਜੀ। ਹਾਜੀ ਹਬੀਬ ਗੁੱਜਰ, ਮਾਸ਼ਾਅੱਲਾ ਜ਼ਾਹਰ ਹਾਜੀ ਕੀਤਾ ਤਾਂ ਫਿਰ ਹਾਜੀ ਨਾਲ ਲੱਗਿਆ ਨਾ? ਹਾਂਜੀ। ਅੱਛਾ, ਇਹ ਕਿੰਨੀ ਕੁ ਦੇਰ ਤੋਂ ਤੁਸੀਂ ਆਪਣਾ ਜੋੜੀ ਵਜਾ ਰਹੇ ਹੋ? ਇਹ ਮੈਨੂੰ ਹੋ ਗਏ ਜੀ ਤਕਰੀਬਨ 2-3 ਸਾਲ ਜੀ। 2-3 ਸਾਲ। ਸਿੱਖੀ ਵਗੈਰਾ ਕਿਸੇ ਕੋਲ? ਮੇਰਾ ਉਸਤਾਦ ਆ ਜੀ, ਕਿਹੜਾ? ਉਸਤਾਦ ਮੁਹੰਮਦ ਰਫੀਕ ਜੀ ਮਹਿਰ। ਰਫੀਕ ਮਹਿਰ। ਹਾਂਜੀ। ਤੁਸੀਂ ਕਿਹੜੇ ਇਲਾਕੇ ਦੇ? ਫੈਸਲਾਬਾਦ ਜੀ, 70 ਜਿੰਬੇ ਮਨਸੂਰਾ। ਅੱਛਾ, ਜਰਾ ਮੜਿਆ ਦਿਖਾਓ ਤਾਂ ਜਾ ਕੇ 1 ਮਿੰਟ ਪਹਿਲਾਂ। ਲੈ ਜੀ ਮਾਰ ਦੇ ਲੈ ਰਿਹਾ ਲੈ ਰਿਹਾ। क्या बात है जी। फन के उस्ताद ने माशाअल्लाह अपने फन को पूरा जानते हैं और अपने इस ਜਿਹੜਾ म्यूजिक है वाकई ਉਂਗਲੀਆਂ ਤੇ ਨਚਾਉਂਦੇ ਆ ਔਰ ਗੱਲ ਵਿੱਚੋਂ ਸਾਬਤ ਕਰਦੇ ਆ। ਬਾਕੀ ਨਾਲ ਹੈਗੇ ਨੇ ਜੀ ਤੁੰਬੇ ਵਾਲੇ। ਕੀ ਨਾਮ ਹੈ ਨਾਲ ਤੁਹਾਡਾ? ਮੇਰਾ ਨਾਮ ਮੁਹੰਮਦ ਫਰੂਕ। ਤੇ ਅੱਛਾ ਜੀ, ਇਹ ਜਿਹੜਾ ਤੁਸੀਂ ਵਜਾਉਂਦੇ ਹੋ ਤੁੰਬਾ ਇਹਨਾਂ ਦੀ ਹਾਂਜੀ। ਕਿੰਨੀ ਕੁ ਦੇਰ ਤੋਂ ਵਜਾ ਰਹੇ ਹੋ? 20 ਸਾਲ। ਬੱਲੇ ਬੱਲੇ, 20 ਸਾਲ ਇਹਨਾਂ ਨੂੰ ਹੋ ਗਏ। ਦਿਖਾਓ ਤਾਂ ਥੋੜੇ ਆ ਤੁਸੀਂ। ਕਿਆ ਬਾਤ ਹੈ ਜੀ, ਬਹੁਤ ਅੱਛਾ। ਇੱਕ ਤੁਹਾਡੇ ਨਾਲ ਸਾਥੀ ਹੋਰ ਬੈਠੇ ਆ। ਆ ਜਿਹੜੀ ਹੱਥੀ ਫੜੀ ਇਹਨੂੰ ਕੀ ਕਹਿੰਦੇ ਆ ਜੀ? ਸਾਡੀ ਜੀ ਇਹਨੂੰ ਢੱਡ ਕਹਿੰਦੇ ਆ ਜੀ। ਢੱਡ ਕਹਿੰਦੇ ਆ। ਤੁਸੀਂ ਵੀ ਇਹਦੀ ਬਕਾਇਦਾ ਸਿੱਖਿਆ ਇਹਨੂੰ? ਹਾਂ। ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਚੱਲਦੇ ਆ? ਕਾਫੀ ਦੇਰ ਹੋ ਗਈ ਹੈ, ਤਕਰੀਬਨ 15-16 ਸਾਲ ਹੋ ਗਏ, ਲੇਕਿਨ ਮੈਂ ਆਪਣੇ ਅੱਬੂ ਦੇ ਨਾਲ 10-12 ਸਾਲਾਂ ਤੋਂ ਇਹ ਜਾ ਰਿਹਾ ਸੀ। ਅੱਛਾ ਜੀ, ਅੱਛਾ। ਇਹਦਾ ਦਿਖਾਓ ਤਾਂ ਫਿਰ ਕਮਾਲ ਹੈ ਕਿਦਾਂ ਤੁਸੀਂ। ਨਾ ਤੁਸੀਂ ਵੀ ਕਰੋ ਜੀ ਸਾਥ, ਤੁਸੀਂ ਉਹਦੇ ਨਾਲ ਗਾਣਗੇ ਤੇ ਫਿਰ ਉਹ ਇਹਨਾਂ ਦਾ ਫਨ ਅਸੀਂ ਮੈਦਾਨ ਦੇ ਵਿੱਚ ਵੀ ਦੇਖਾਂਗੇ, ਖਾੜੇ ਦੇ ਵਿੱਚ ਵੀ ਦੇਖਾਂਗੇ। ਲੇਕਿਨ ਜਿਹੜੀ ਇਹਨਾਂ ਦੀ ਸਭ ਤੋਂ ਸਾਨੂੰ ਚੰਗੀ ਗੱਲ, ਵਧੀਆ ਗੱਲ ਲੱਗਦੀ ਹੈ ਨਾ, ਠੀਕ ਆ, ਕਵਾਲ ਜਿਹੜੇ ਗਾਇਕ ਆ ਉਹ ਗਾਉਂਦੇ ਆ, ਕਵਾਲੀ ਕਰਦੇ ਆ ਬਜ਼ੁਰਗਾਂ ਨੇ ਦੀਨ ਦੇ ਬਾਰੇ। ਇਹ ਵੀ ਬਜ਼ੁਰਗਾਂ ਨੇ ਦੀਨ ਦੇ ਬੜਾ ਕਰਦੇ ਆ। ਲੇਕਿਨ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਗੱਲ ਆ ਨਾ, ਉਹ ਜਿਹੜੇ ਲੋਕ ਜਣੇ ਹੋਏ ਆ ਨਾ ਪਿਛਲੇ, ਜਿਨ੍ਹਾਂ ਨੇ ਜਨਾਬ ਮੁਗਲਾਂ ਨੂੰ ਵੀ ਨੱਥ ਪਾਈ ਆ, ਬੜੇ ਬੜੇ ਜਣੇ ਜਿਹੜੇ ਨਾਮ ਉਹਨਾਂ ਦਾ ਜਦੋਂ ਇਹ ਪੇਸ਼ ਕਰਦੇ ਆ ਨਾ, ਵਾਕਈ ਜਵਾਨਾਂ ਨੂੰ ਜੋਸ਼ ਆਉਂਦਾ। ਲੂੰ ਖੜੇ ਹੁੰਦੇ ਆ, ਕੰਡੇ ਖੜੇ ਹੁੰਦੇ ਆ ਕਿ ਵਾਕਈ ਕਿਸੇ ਜਵਾਨ ਦੀ ਗੱਲ ਕੀਤੀ ਆ। ਔਰ ਸੂਰਮਿਆਂ ਦੀਆਂ ਗੱਲਾਂ ਕਰਦੇ। ਕੀ ਖਿਆਲ ਹੈ ਜੀ ਸੂਰਮਿਆਂ ਦੀਆਂ ਗੱਲਾਂ? ਹਾਂ ਜੀ, ਜ਼ਿਆਦਾਤਰ ਅਸੀਂ ਇਹਦੇ ਚ ਦਾਸਤਾਨਾਂ ਬਹਾਦਰਾਂ ਦੀਆਂ, ਸੂਰਮਿਆਂ ਦੀਆਂ, ਦਲੇਰਾਂ ਦੀਆਂ। ਆਪਾਂ ਆਪਣੀ ਜ਼ੁਬਾਨ ਦੇ ਵਿੱਚ ਸੂਰਮਾ ਕਹਿੰਦੇ ਆਂਗੇ, ਜਿਹੜੇ ਸਿੱਖ ਲੋਕ ਨੇ ਉਹ ਯੋਧਾ ਕਹਿੰਦੇ ਆ। ਯੋਧਾ। ਅੱਛਾ, ਯੋਧਾ ਬਹਾਦਰ ਨੂੰ ਕਹਿੰਦੇ ਨੇ, ਦਲੇਰ ਬੰਦੇ ਨੂੰ ਕਹਿੰਦੇ ਨੇ। ਉਹ ਕਹਿੰਦੇ ਨੇ ਬਹੁਤ ਵੱਡਾ ਯੋਧਾ ਹੈ। ਕਿਹੜੇ ਕਿਹੜੇ ਯੋਧੇ ਜਿਹਦੇ ਹੋਏ ਨੇ? ਦੇਖੋ ਜੀ, ਸਭ ਤੋਂ ਆਪਣੇ ਪੰਜਾਬ ਦੇ ਇਲਾਕੇ ਦੇ ਵਿੱਚ ਸਭ ਤੋਂ ਜਿਹੜਾ ਯੋਧਾ ਜ਼ਿਆਦਾ ਦਲੇਰ ਬਹਾਦਰ ਸ਼ੇਰ ਹੋਇਆ ਵਾ, ਉਹ ਦੁੱਲਾ ਨਵਾਬ ਹੋਇਆ। ਦੁੱਲਾ ਭੱਟੀ। ਦੁੱਲਾ ਭੱਟੀ ਚਨੋਟ ਸ਼ਹਿਰ ਦੇ ਵੱਡੀ ਭੱਟੀਆਂ ਦਾ ਰਹਿਣ ਵਾਲਾ ਸੀਗਾ। ਅਕਬਰ ਬਾਦਸ਼ਾਹ ਦੇ ਨਾਲ ਉਹਨਾਂ ਦੀ ਅਦਾਵਤ ਚੱਲਦੀ ਸੀ, ਹਕੂਮਤ ਦੇ ਨਾਲ। ਅੱਛਾ। ਉਹਨਾਂ ਦੀਆਂ ਮੁਗਲਾਂ ਦੀਆਂ ਫੌਜਾਂ ਨਾਲ ਬਕਾਇਦਾ ਦੁੱਲੇ ਨਵਾਬ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਨੇ ਔਰ ਉਹਨਾਂ ਨਾਲ ਜੰਗ ਲੜੀ ਔਰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਜਾਨ ਦੀ ਪਰਵਾਹ ਨਹੀਂ ਕੀਤੀ। ਐਸੇ ਦਲੇਰ ਹੋਏ ਨੇ। ਦੁੱਲਾ ਭੱਟੀ ਜਿਹੜਾ ਸੀ, ਇਹਦੇ ਬਾਪ ਦਾ ਕੀ ਨਾਮ? ਇਹਦੇ ਬਾਪ ਦਾ ਨਾਮ ਸੀਗਾ ਜੀ, ਦੁੱਲੇ ਭੱਟੀ ਦੇ ਬਾਪ ਦਾ ਨਾਮ ਸੀਗਾ ਫਰੀਦ। ਫਰੀਦ ਦੇ ਬਾਪ ਦਾ ਨਾਮ ਸੀਗਾ ਸਾਂਦਲ। ਸਾਂਦਲਬਾਰ ਦਾ ਇਲਾਕਾ ਵੱਜਦਾ। ਅੱਛਾ ਅੱਛਾ ਅੱਛਾ। ਆ ਜਿਹੜਾ ਇਲਾਕਾ ਸਾਂਦਲਬਾਰ ਦਾ, ਇਹ ਸਾਂਦਲਬਾਰ ਦਾ ਦੁੱਲੇ ਦਾ ਦਾਦਾ ਸੀ। ਸਾਂਦਲ ਸੀ। ਕੀ ਬਾਤ ਹੈ ਜੀ, ਦੇਖ ਲਓ
ਜਣਿਆਂ ਦੇ ਨਾਮ ਤੇ ਹੈ ਜੀ ਅੱਜ ਤੱਕ ਹਾਂਜੀ, ਚੱਲ ਰਿਹਾ ਤਾਜ ਸਾਡਾ ਇਕਬਾਲ ਦਾ। ਹਾਂਜੀ, ਬਹੁਤ ਹਾਂਜੀ। ਸ਼ੁਕਰੀਆ ਜਨਾਬ। ਬਾਕੀ ਤੁਹਾਨੂੰ ਮੈਦਾਨ ਦੇ ਵਿੱਚ ਹੁਣ ਦਿਖਾਵਾਂਗੇ ਕਿ ਰਾਗ ਕੀ ਹੁੰਦਾ ਹੈ, ਰੰਗ ਕੀ ਹੁੰਦਾ, ਕਿਵੇਂ ਰਾਗ ਰੰਗ ਬੰਨ੍ਹਦੇ ਆ, ਔਰ ਪੰਜਾਬ ਦੇ ਰਾਗ ਰੰਗ ਤੁਹਾਨੂੰ ਅੱਜ ਦਿਖਾ ਕੇ ਛੱਡਾਂਗੇ। ਬਹੁਤ ਸ਼ੁਕਰੀਆ ਜੀ। ਅੱਲਾ ਰਾਣੀ ਸੰਮੀ ਅਯਾਰ ਪਿਆ ਬਾਂਝ ਬੈਠੀ ਢੋਲ ਉਹਦੇ ਕੋਲ ਨਹੀਂ, ਇੱਕ ਪੱਖੀ ਲਾ ਕੇ ਬੈਠੀ ਆ। ਉਸ ਪੱਖੀ ਦੇ ਉੱਤੇ ਇੱਕ ਛੋਟਾ ਜਿਹਾ ਜਾਨਵਰ ਆ ਕੇ ਮਿੱਠੀਆਂ ਮਿੱਠੀਆਂ ਬੋਲੀਆਂ ਬੋਲਦਾ। ਰਾਣੀ ਸੰਮੀ ਨੂੰ ਆਪਣੇ ਢੋਲ ਦੀ ਯਾਦ ਆ ਗਈ। ਉਸ ਪੰਛੀ ਨੇ ਜਵਾਬ ਕਰਦੀ, ਰਾਣੀ ਸੰਮੀ ਭਲਾ ਕਿਹੜੇ ਜਵਾਬ ਕਰਦੀ ਹੈ? ਨਾ